ਨਾਸਤਿਕਤਾ ਤੇ ਆਸਤਿਕਤਾ ਨੂੰ ਲੈ ਕੇ ਬਹਿਸ ਲੰਮੇ ਸਮੇਂ ਤੋਂ ਜਾਰੀ ਹੈ ਔਰ ਇਹ ਬਹਿਸ ਚੱਲਦੀ ਵੀ ਰਹਿਣੀ ਚਾਹੀਦੀ, ਕਿਉਂਕਿ ਇਹ ਆਪਣੇ ਆਪ 'ਚ ਬੜੀ ਉਸਾਰੂ ਬਹਿਸ ਹੈ। ਦਿਮਾਗ ਦੀਆਂ ਗੁੰਝਲਾਂ ਦੂਰ ਕਰਨ ਲਈ ਇਸ ਨੂੰ ਜਾਰੀ ਰੱਖਣਾ ਜ਼ਰੂਰੀ ਵੀ ਹੈ। ਸਾਧੂ ਬਿਨਿੰਗ ਉਹਨਾਂ ਵਿਅਕਤੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਸ ਬਹਿਸ ਨੂੰ ਬਿਲਕੁਲ ਜਾਰੀ ਰੱਖਿਆ। ਗਾਏ ਬਗਾਏ ਨਾਸਤਿਕਤਾ 'ਤੇ ਖੁੱਲ੍ਹ ਕੇ ਲਿਖਦੇ ਨੇ, ਬੇਬਾਕ ਹੋ ਕੇ ਗੱਲ ਵੀ ਕਰਦੇ ਨੇ। ਉਹਨਾਂ ਨੇ ਇੱਕ ਨਵਾਂ ਤਜਰਬਾ ਜਿਹੜਾ ਕੀਤਾ, ਨਾਸਤਿਕ ਬਾਣੀ ਨਾਲ ਇੱਕ ਕਿਤਾਬ ਤਿਆਰ ਕੀਤੀ ਹੈ, ਜਿਸ ਵਿੱਚ ਟੂਕਾਂ ਨੇ ਦੁਨੀਆ ਦੇ ਕਹਿੰਦੇ ਕਹਾਉਂਦੇ ਨਾਸਤਿਕਾਂ ਦੀਆਂ, ਵਿਗਿਆਨਿਕ ਲੋਕਾਂ ਦੀਆਂ, ਚਿੰਤਕਾਂ ਦੀਆਂ, ਜਿਸ ਤੋਂ ਇਹ ਕਲੀਅਰ ਹੁੰਦਾ ਕਿ ਇਹ ਨਾਸਤਿਕਤਾ ਜਿਹੜੀ ਹੈ ਜ਼ਰੂਰੀ ਹੈ। ਅੱਜ ਦੇ ਸਮੇਂ ਦੇ ਅਨੁਸਾਰ ਜਦੋਂ ਅਸੀਂ ਵੇਖਦੇ ਹਾਂ ਕਿ ਧਰਮ ਨੂੰ ਸੰਦ ਬਣਾ ਕੇ ਕਿਵੇਂ ਲੜਾਈਆਂ ਲੜੀਆਂ ਜਾ ਰਹੀਆਂ ਨੇ, ਮਨੁੱਖ ਨੂੰ ਮਨੁੱਖ ਦਾ ਵੈਰੀ ਬਣਾਇਆ ਗਿਆ, ਅਜਿਹੇ ਮੌਕੇ 'ਤੇ ਨਾਸਤਿਕ ਬਾਣੀ ਇੱਕ ਬੜਾ ਵਧੀਆ ਦਸਤਾਵੇਜ਼ ਆ ਔਰ ਪੰਜਾਬੀ ਭਾਈਚਾਰੇ ਵਿੱਚ ਬਹੁਤ ਵਧੀਆ ਇੱਕ ਕੋਸ਼ਿਸ਼ ਹੈ। ਇਹਦੇ ਬਾਰੇ ਅਸੀਂ ਸਾਧੂ ਬਿਨਿੰਗ ਦੀ ਤਾਂ ਗੱਲ ਕਰਾਂਗੇ, ਜਿਹੜੇ ਵੈਨਕੂਵਰ ਦੇ ਹੀ ਇੱਕ ਚਰਚਿਤ ਲੇਖਕ ਨੇ, ਵਤਨ ਮੈਗਜ਼ੀਨ ਵੀ ਕੱਢਦੇ ਨੇ, ਔਰ ਨਾਸਤਿਕ ਬਾਣੀ ਕਿਤਾਬ ਜਿਹੜੀ ਉਹਨਾਂ ਨੇ ਨਵੀਂ ਤਿਆਰ ਕੀਤੀ ਉਸ ਦੇ ਬਾਰੇ ਹੋਰ ਜਾਣਕਾਰੀ ਲਵਾਂਗੇ ਸਾਧੂ ਬਿਨਿੰਗ ਜੀ ਤੋਂ। ਸਾਧੂ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਨਿੱਘੀ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਜੀ। ਸਾਧੂ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਇਸ ਗੱਲ ਦੀ ਕਿ ਨਾਸਤਿਕ ਬਾਣੀ ਨਾਂ ਦੀ ਕਿਤਾਬ ਤੁਸੀਂ ਤਿਆਰ ਕੀਤੀ ਹੈ ਔਰ ਇਹ ਇੱਕ ਬੜਾ ਹੀ ਅੱਗੇ ਵਧੂ ਕਦਮ ਹੈ ਔਰ ਇੱਕ ਉਸਾਰੂ ਤੁਸੀਂ ਕਦਮ ਪੁੱਟਿਆ। ਸਾਨੂੰ ਦੱਸੋ ਇਹਦੇ ਪਿੱਛੇ ਤੁਹਾਡੀ ਕੀ ਸੋਚ ਹੈ, ਕੀ ਭਾਵਨਾ ਕੰਮ ਕਰ ਰਹੀ ਹੈ? ਬਹੁਤ ਬਹੁਤ ਸ਼ੁਕਰੀਆ ਸ਼ੁਭ ਭਾਵਨਾ ਲਈ ਗੁਰਪ੍ਰੀਤ ਜੀ। ਇਹਦੇ ਪਿੱਛੇ ਜਿਹੜੀ ਭਾਵਨਾ ਉਹ ਇਹ ਕੰਮ ਕਰ ਰਹੀ ਹੈ ਕਿ ਮੇਰੇ ਮਨ ਦੇ ਵਿੱਚ ਇਹ ਖਾਸ਼ ਆ ਕਿ ਆਪਣੇ ਭਾਈਚਾਰੇ ਦੇ ਵਿੱਚ ਜਿਵੇਂ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਸੰਵਾਦ ਚੱਲਦੇ ਹੈਗੇ ਆ, ਇਹਦੇ ਬਾਰੇ ਵੀ ਗੱਲਬਾਤ ਹੋਣੀ ਚਾਹੀਦੀ ਆ, ਕਿਉਂਕਿ ਜੇ ਅਸੀਂ ਦੇਖੀਏ ਤਾਂ ਸਾਡੇ ਭਾਈਚਾਰੇ 'ਚ ਇੱਥੇ ਵੀ ਅਤੇ ਪੰਜਾਬ 'ਚ ਵੀ, ਭਾਰਤ ਵਿੱਚ ਵੀ, ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਧਰਮ ਦਾ ਬੋਲਬਾਲਾ ਹੈਗਾ ਆ। ਹਰ ਪਾਸੇ ਧਰਮ ਦਾ ਪ੍ਰਚਾਰ ਹੋ ਰਿਹਾ, ਪਰ ਜਿਹੜਾ ਸਮਾਜਿਕ ਜੀਵਨ ਹੈਗਾ ਆ ਉਹ ਕੋਈ ਇੰਨਾ ਵਧੀਆ ਨਹੀਂ ਹੈ। ਉਹਦੇ ਮੁਕਾਬਲੇ 'ਤੇ ਜਦੋਂ ਅਸੀਂ ਦੇਖਦੇ ਹਾਂ ਕੁਛ ਇੱਦਾਂ ਦੇ ਮੁਲਕ ਜਿਨ੍ਹਾਂ ਦੇ ਵਿੱਚ ਧਰਮ ਦਾ ਬਹੁਤ ਥੋੜ੍ਹਾ ਅਸਰ ਆ, ਥੋੜ੍ਹੇ ਲੋਕ ਧਾਰਮਿਕ ਹੈਗੇ ਆ ਔਰ ਉਹਨਾਂ ਦੇ ਜੀਵਨ ਵਿੱਚ ਧਰਮ ਦਾ ਥੋੜ੍ਹਾ ਦਖਲ ਹੈਗਾ, ਉੱਥੇ ਲਾਈਫ ਜੀਵਨ ਬੜਾ ਵਧੀਆ ਆ। ਸੋ ਮੇਰੇ ਮਨ ਦੇ ਵਿੱਚ ਇਹ ਖਾਸ਼ ਆ ਕਿ ਸਾਨੂੰ ਵੀ ਇਹ ਵਿਚਾਰਨਾ ਚਾਹੀਦਾ ਆ ਵੀ ਕੀ ਜਿਹੜਾ ਸਾਡਾ ਧਰਮ ਵੱਲ ਇੰਨਾ ਧਿਆਨ ਦੇਣਾ ਆ ਸਾਡੇ ਭਾਈਚਾਰਿਆਂ ਦੇ ਵਿੱਚ, ਕੀ ਉਹ ਇੱਕ ਸਮਾਜ ਲਈ ਚੰਗੀ ਗੱਲ ਆ ਜਾਂ ਨਹੀਂ। ਤੇ ਮੈਂ ਮਤਲਬ ਇਸ ਮਕਸਦ ਦੇ ਨਾਲ ਮੈਂ ਆਪ ਜਾਤੀ ਤੌਰ 'ਤੇ ਬਹੁਤ ਲੰਮੇ ਸਮੇਂ ਤੋਂ ਤਕਰੀਬਨ 20-21 ਸਾਲ ਦੀ ਉਮਰ ਤੋਂ ਇਹਨਾਂ ਵਿਚਾਰਾਂ ਦਾ ਹੈਗਾ, ਪਰ ਇਹ ਵਿਚਾਰ ਮੇਰੇ ਲਈ ਜਿਵੇਂ ਮੰਨ ਲਓ ਜੀਵਨ ਦਾ ਹਿੱਸਾ ਸੀਗੇ, ਪਰ ਮੈਂ ਕੋਈ ਇਹਨਾਂ ਨੂੰ ਆਪਣੇ ਉਹਨਾਂ ਜ਼ਿਆਦਾ ਲਿਖਣ ਪੜ੍ਹਨ ਦਾ ਜਾਂ ਬਾਹਰ ਉਹ ਐਕਟਿਵਿਜ਼ਮ ਦਾ ਕੋਈ ਹਿੱਸਾ ਨਹੀਂ ਸੀ ਬਣਾਇਆ ਹੁਣ ਤੱਕ। ਤੇ ਉਹ ਮਤਲਬ ਵਕਤ ਨਹੀਂ ਸੀ ਹੋਰਨਾਂ ਕੰਮਾਂ ਦੇ ਵਿੱਚ, ਮਤਲਬ ਇਸ ਕਿਸਮ ਦਾ। ਹੁਣ ਮੇਰੇ ਕੋਲ ਥੋੜ੍ਹਾ ਵਕਤ ਸੀ, ਮੈਂ ਰਿਟਾਇਰ ਹੋਇਆ ਤੇ ਮੈਂ ਸੋਚਿਆ ਕਿ ਮੈਂ ਇਹ ਜਿਹੜਾ ਬਹੁਤ ਦੇਰ ਦਾ ਇਹ ਕੰਮ ਕਰਨਾ ਚਾਹੁੰਦਾ ਸੀ, ਮੈਂ ਜਾਣਨਾ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਆਪਣਾ ਲਿਖਣ ਪੜ੍ਹਨ ਦਾ ਜਿਹੜਾ ਮੇਰਾ ਮਕਸਦ ਹੈ ਲਾਈਫ ਦਾ, ਉਹ ਸਿੱਖਣਾ ਹੈ। ਮੈਂ ਆਪਣੇ ਆਪ ਨੂੰ ਵਿਦਿਆਰਥੀ ਕਹਿੰਦਾ, ਕੋਈ ਲੇਖਕ, ਕਵੀ ਜਾਂ ਨਾਵਲਕਾਰ ਜੋ ਇਸ ਕਿਸਮ ਦਾ ਆਪਣੇ 'ਤੇ ਕੋਈ ਲੇਬਲ ਨਹੀਂ ਲਾਉਂਦਾ, ਤੇ ਮੈਂ ਸਿੱਖਦਾ ਹਾਂ, ਮੈਂ ਵਿਦਿਆਰਥੀ ਹਾਂ। ਤੇ ਇਹ ਇੱਕ ਜਿਹੜਾ ਸੀਗਾ ਪਾਸਾ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਸੀਗਾ, ਕਿਉਂਕਿ ਇਸ ਵੇਲੇ ਮਤਲਬ ਸਾਨੂੰ ਜਦੋਂ ਬਾਹਰੋਂ ਅਸੀਂ ਦੇਖਦੇ ਹਾਂ ਤਾਂ ਭਾਰਤ ਜਿਹੜਾ ਉਹ ਧਰਮ ਦਾ ਦੂਜਾ ਨਾਂ ਲੱਗਦਾ ਹੈ, ਜਦ ਕਿ ਅਸਲੀਅਤ ਵਿੱਚ ਗੱਲ ਇੱਦਾਂ ਨਹੀਂ ਸੀਗੀ। ਸਾਡੇ ਮਤਲਬ ਜਿਹੜੇ ਪਹਿਲੇ ਬਹੁਤ ਸਾਰੇ ਉੱਥੇ ਦਰਸ਼ਨ ਹੋਏ ਆ, ਜਿਹੜੇ ਫਿਲਾਸਫੀਆਂ ਹੋਈਆਂ, ਉਹਨਾਂ ਦੇ ਵਿੱਚ ਜਿਹੜੀ ਨਾਸਤਿਕਤਾ ਉਹ ਭਾਰੂ ਸੀਗੀ। ਸੋ ਇਸ ਕਿਸਮ ਦੀਆਂ ਗੱਲਾਂ ਆਪਣੇ ਆਲੇ ਦੁਆਲੇ ਦਾ ਭਾਈਚਾਰੇ ਦਾ ਜਿਹੜਾ ਇਸ ਵੇਲੇ ਸਥਿਤੀ ਹੈਗੀ ਆ, ਤੇ ਜਿਹੜੀ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਔਰ ਉਹਨਾਂ ਦਾ ਗੱਲਾਂ ਦਾ ਆਮ ਲੋਕਾਂ ਦੇ ਚੇਤੇ 'ਚੋਂ, ਜੀਵਨ 'ਚੋਂ ਦੂਰ ਜਾਣਾ, ਮੈਂ ਸਮਝਦਾ ਵੀ ਮੈਂ ਇਹ ਲੋੜ ਮਹਿਸੂਸ ਕੀਤੀ ਹੈ ਆਪਣੀ ਸਿੱਖਣ ਦੇ ਅਮਲ ਦੇ ਵਿੱਚੋਂ। ਮੈਂ ਮਤਲਬ ਉਹਨਾਂ ਲੋਕਾਂ ਬਾਰੇ ਪੜ੍ਹਦਾ ਸੀ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਵੱਖਰੇ ਵਿਚਾਰ ਦਿੱਤੇ ਹੈਗੇ ਆ, ਤੇ ਉਹ ਮੈਂ ਹੌਲੀ ਹੌਲੀ ਇਕੱਠੇ ਕਰ ਰਿਹਾ ਸੀਗਾ ਪਿਛਲੇ 3-4 ਸਾਲ ਤੋਂ, ਤੇ ਉਹ ਮਤਲਬ ਹੌਲੀ ਹੌਲੀ ਇੱਕ ਕਿਤਾਬ ਦਾ ਉਹ ਰੂਪ ਉਹਨਾਂ ਨੇ ਧਾਰਨ ਕਰ ਲਿਆ। ਇਹ ਕਿਤਾਬ ਥੋੜ੍ਹਾ ਜਿਹਾ ਭੁਲੇਖੇ ਵਾਲੀ ਗੱਲ ਹੈ ਵੀ ਇਹ ਮੈਂ ਲਿਖੀ ਨਹੀਂ ਹੈ ਸਾਰੀ ਕਿਤਾਬ, ਮੇਰਾ ਸਿਰਫ ਇਹਦੇ 'ਚ ਇੱਕ ਲੰਬਾ ਲੇਖ ਹੈ ਸ਼ੁਰੂ ਦੇ ਵਿੱਚ। ਬਾਕੀ ਦੀ ਸਾਰੀ ਕਿਤਾਬ ਹੈ ਜਿਹੜੀ ਉਹ ਚਾਰਵਾਕ ਜਿਹੜਾ 2600-2700 ਸਾਲ ਪਹਿਲਾਂ ਹੋਇਆ ਭਾਰਤ ਦੇ ਵਿੱਚ, ਬੁੱਧ ਜਿਹੜਾ ਮਤਲਬ 2200-2300 ਸਾਲ ਪਹਿਲਾਂ ਆਪਾਂ ਕਹਿ ਸਕਦੇ ਹਾਂ, ਜਾਂ 2400 ਸਾਲ ਪਹਿਲਾਂ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਲੋਕਾਂ ਨੇ ਵੱਖਰੇ ਵਿਚਾਰ ਦਿੱਤੇ ਔਰ ਕਿਹਾ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ, ਰੱਬ ਤੋਂ ਬਿਨਾਂ ਵੀ, ਧਰਮ ਤੋਂ ਬਿਨਾਂ ਵੀ ਸਮਾਜ ਬਹੁਤ ਸੋਹਣਾ ਹੋ ਸਕਦਾ ਹੈ, ਉਹਨਾਂ ਲੋਕਾਂ ਦੇ ਮੈਂ ਵਿਚਾਰ ਇਕੱਠੇ ਕਰਕੇ ਔਰ ਉਹਨਾਂ ਨੂੰ ਉਹਨਾਂ ਦਾ ਅਨੁਵਾਦ ਕਰਕੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਤਰਤੀਬ ਦੇ ਕੇ ਮੈਂ ਇਹ ਕਿਤਾਬ ਜਿਹੜੀ ਆ ਉਹ ਕੰਪਾਈਲ ਕੀਤੀ ਹੈਗੀ ਆ। ਸੋ ਇਹਦੇ ਵਿੱਚ ਤਕਰੀਬਨ ਕੋਈ 750 ਜਿਹੜੀ ਉਹ ਉਕਤੀ ਹੈਗੀ ਆ, ਕੋਟੇਸ਼ਨ ਹੈਗੀ ਉਹਨਾਂ ਦੀ, ਤੇ ਉਹ ਮਤਲਬ ਉਦੋਂ ਤੋਂ ਲੈ ਕੇ ਜਿਹੜੀ ਮੈਂ ਹੁਣ ਤੱਕ ਜਿੰਨਾ ਵੀ ਮੈਨੂੰ ਕੁਛ ਚੀਜ਼ਾਂ ਲੱਭੀਆਂ, ਕੁਦਰਤੀ ਤੌਰ 'ਤੇ ਜ਼ਿਆਦਾ ਇੱਧਰ ਜਿਹੜੀ ਇਨਫੋਰਮੇਸ਼ਨ ਆ ਉਹ ਵੈਸਟ ਬਾਰੇ ਜ਼ਿਆਦਾ ਮਿਲਦੀ ਆ। ਸੋ ਬਾਹਰ ਦੇ ਲੋਕਾਂ ਬਾਰੇ, ਈਸਾਈ ਮਤ ਬਾਰੇ ਜਾਂ ਬਾਈਬਲ ਬਾਰੇ ਇਹਦੇ ਵਿੱਚ ਜ਼ਿਆਦਾ ਗੱਲਾਂ ਹੈਗੀਆਂ, ਪਰ ਮੁੱਖ ਮਕਸਦ ਇਹ ਸੀਗਾ ਕਿ ਜਿਹੜੇ
ਜਿਹੜੇ ਇਹ ਵਿਚਾਰ ਹੈਗੇ ਆ ਇਹ ਜੇ ਲੋਕਾਂ ਦੇ ਕੋਲ ਹੋਣ ਤਾਂ ਉਹ ਮਤਲਬ ਆਪਣੀ ਨਿੱਤ ਦੀ ਗੱਲਬਾਤ ਦੇ ਵਿੱਚ ਵੀ ਤੁਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਆ। ਸੋ ਮੇਰਾ ਮਕਸਦ ਜਿਹੜਾ ਆ ਉਹ ਇਹਨਾਂ ਗੱਲਾਂ ਬਾਰੇ ਵਿਚਾਰ ਚਰਚਾ ਛੇੜਨੀ ਹੈਗੀ ਆ ਮੁੱਖ ਤੌਰ ਤੇ। ਸਾਨੂੰ ਇਸ ਪੁਸਤਕ ਬਾਰੇ ਥੋੜਾ ਜਿਹਾ ਹੋਰ ਵਿਸਥਾਰ 'ਚ ਦੱਸੋ ਕਿ ਜਿਵੇਂ ਇਸ ਪੁਸਤਕ ਨੂੰ ਤੁਸੀਂ ਸਮਰਪਿਤ ਕੀਤਾ ਸ਼ਹੀਦ ਭਗਤ ਸਿੰਘ ਨੂੰ, ਹਾਂਜੀ, ਜਿਹੜੇ ਖੁਦ ਵੀ ਐਲਾਨੀਆ ਨਾਸਤਿਕ ਸੀ ਔਰ 1931 ਵਿੱਚ ਫਾਂਸੀ ਲੱਗਣ ਤੋਂ ਪਹਿਲਾਂ ਉਹਨਾਂ ਨੇ ਚਰਚਿਤ ਨਿਬੰਧ ਮੈਂ ਨਾਸਤਿਕ ਕਿਉਂ ਲਿਖਿਆ। ਸੋ ਜਿਵੇਂ ਤੁਸੀਂ ਉਹਨਾਂ ਨੂੰ ਸਮਰਪਿਤ ਕੀਤੀ ਹੈ, ਕਿਉਂਕਿ ਪੰਜਾਬੀ ਭਾਈਚਾਰੇ ਲਈ ਮੁੱਖ ਤੌਰ 'ਤੇ ਕਿਤਾਬ ਤਿਆਰ ਹੋਈ ਹੈ, ਪੰਜਾਬੀ ਵਿੱਚ ਜਿਹੜੀ ਹੈ ਕਿਤਾਬ ਤਿਆਰ ਹੋਈ ਹੈ। ਹਾਂਜੀ। ਸੋ ਪੰਜਾਬੀਆਂ ਦੇ ਵਿੱਚ ਜਾਂ ਭਾਰਤੀਆਂ ਵਿੱਚ ਇਸ ਦੀ ਪ੍ਰਸੰਗਤਾ ਬਾਰੇ ਕੀ ਕਹਿਣਾ ਚਾਹੋਗੇ, ਭਗਤ ਸਿੰਘ ਨੂੰ ਆਧਾਰ ਬਣਾ ਕੇ ਜਾਂ ਜਿਹੜੀ ਬਾਕੀ ਦੀਆਂ ਤੁਸੀਂ ਹੋਰ ਕੋਟੇਸ਼ਨਾਂ ਯੂਜ਼ ਕੀਤੀਆਂ ਨੇ, ਇਸਤੇਮਾਲ ਕੀਤੀਆਂ, ਚਾਹੇ ਉਹ ਬੁੱਧ ਦੀਆਂ ਨੇ ਜਾਂ ਕਿਸੇ ਹੋਰ ਦੀਆਂ। ਸੋ ਸਾਡੇ ਆਪਣੇ ਸੱਭਿਆਚਾਰ ਦੇ ਵਿੱਚ ਜਾਂ ਭਾਈਚਾਰੇ ਵਿੱਚ ਇਸ ਦੀ ਕੀ ਪ੍ਰਸੰਗਤਾ? ਇਹਦੇ ਵਿੱਚ ਕੋਈ 27 ਜਿਹੜੇ ਵਿਅਕਤੀ ਹੈਗੇ ਜਿਹਨਾਂ ਨਾਲ ਭਾਰਤ ਨਾਲ ਸੰਬੰਧ ਹੈਗਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਵੀ, ਉਹਨਾਂ ਦੇ ਵਿੱਚੋਂ ਤੇ ਭਗਤ ਸਿੰਘ ਉਹਨਾਂ ਸਾਰਿਆਂ ਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਇੱਕ ਵੱਖਰੀ ਸ਼ਖਸੀਅਤ ਆ, ਨੌਜਵਾਨ ਸੀ। ਉਹਨੇ ਜਿਹੜਾ ਉਹ 1930 ਦੇ ਵਿੱਚ ਲੇਖ ਲਿਖਿਆ ਸੀਗਾ ਮੈਂ ਨਾਸਤਿਕ ਕਿਉਂ ਹਾਂ, ਮੈਂ ਸਮਝਦਾ ਕੋਈ ਬਹੁਤ ਸ਼ਕਤੀਸ਼ਾਲੀ ਲੇਖ ਹੈਗਾ ਔਰ ਉਹ ਲੇਖ ਇੰਨਾ ਮਹੱਤਵਪੂਰਨ ਤੇ ਸ਼ਕਤੀਸ਼ਾਲੀ ਆ ਕਿ ਉਹਨੂੰ ਲੋਕਾਂ ਦੇ ਚਿੱਤ 'ਚੋਂ ਮਨਫੀ ਕਰਨ ਲਈ ਹਰ ਵੇਲੇ ਕੋਸ਼ਿਸ਼ਾਂ ਹੁੰਦੀਆਂ ਦੂਜੇ ਲੋਕਾਂ ਵੱਲੋਂ, ਉਹਨੂੰ ਮਤਲਬ ਉਸ ਗੱਲ ਨੂੰ ਉਲਝਾਉਣ ਲਈ। ਮਤਲਬ ਆਪਾਂ ਨੂੰ ਪਤਾ ਵੀ ਲੋਕ ਜਦੋਂ ਵੀ ਮਤਲਬ ਭਗਤ ਸਿੰਘ ਦੀ ਗੱਲ ਚੱਲਦੀ ਆ, ਖਾਸ ਤੌਰ 'ਤੇ ਉਹਦੇ ਜਨਮ ਦਿਨ 'ਤੇ ਜਾਂ 23 ਮਾਰਚ ਦੇ ਜਦੋਂ ਉਹਨੂੰ ਫਾਂਸੀ ਲੱਗੀ ਸੀ ਉਹਦੇ ਦੁਆਲੇ, ਉਦੋਂ ਹੀ ਮਤਲਬ ਇਹ ਗੱਲਾਂ ਆ ਜਾਂਦੀਆਂ ਸਾਹਮਣੇ ਪਈ, ਦੇਖੋ ਜੀ ਉਹਨੇ ਤਾਂ ਅਖੀਰ ਦੇ ਵਿੱਚ ਸਿੱਖ ਧਰਮ ਅਪਣਾ ਲਿਆ ਸੀ, ਕੇਸ ਰੱਖ ਲਿਆ ਸੀ, ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਉਹਨੂੰ ਉਲਝਾਉਣ ਲਈ। ਕਿਉਂਕਿ ਜਿਹੜਾ ਉਹ ਲੇਖ ਆ ਉਹ ਪੰਜਾਬੀ ਦੇ ਵਿੱਚ ਮੇਰੇ ਆਪਣੇ ਵਿਚਾਰ ਦੇ ਅਨੁਸਾਰ ਸਭ ਤੋਂ ਜ਼ਿਆਦਾ ਉਹ ਸ਼ਕਤੀਸ਼ਾਲੀ ਤੇ ਮਤਲਬ ਇੱਕ ਇਨਸਾਫ ਸਿੱਧੀ ਗੱਲ ਕਰਨ ਵਾਲਾ ਲੇਖ ਆ, ਜਿਹੜਾ ਪੜ੍ਹਨ ਵਾਲੇ ਨੂੰ ਮਤਲਬ ਹਲੂਣ ਕੇ ਰੱਖ ਦਿੰਦਾ ਜੇ ਪਹਿਲਾਂ ਇਹ ਗੱਲਾਂ ਨਾ ਕਿਸੇ ਨੇ ਪੜ੍ਹੀਆਂ ਹੋਣ। ਸੋ ਮੈਂ ਮਹਿਸੂਸ ਕੀਤਾ ਕਿ ਜਦੋਂ ਮਤਲਬ ਪੰਜਾਬੀ ਦੇ ਵਿੱਚ ਜਦੋਂ ਮੈਂ ਦੇਖਿਆ ਵੀ ਕੌਣ ਜਿਹੜਾ ਸਭ ਤੋਂ ਮਹੱਤਵਪੂਰਨ ਮਤਲਬ ਬੰਦਾ ਹੋ ਸਕਦਾ, ਉੱਦਾਂ ਤਾਂ ਮਤਲਬ ਜਦੋਂ ਅਸੀਂ ਵੇਦਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਉਹ ਵੀ ਨਾਰਥ ਇੰਡੀਆ ਦੇ ਵਿੱਚ ਪੰਜਾਬ ਦੇ ਇਲਾਕੇ ਵਿੱਚ ਬਹੁਤ ਕੁਝ ਹੋਇਆ, ਉਦੋਂ ਵੀ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਬੰਦਾ ਮਤਲਬ ਚੁਣ ਸਕਦੇ ਸੀ ਜਿਹਨੇ ਮਤਲਬ ਇਸ ਕਿਸਮ ਦੀਆਂ ਗੱਲਾਂ ਸ਼ੁਰੂ ਕੀਤੀਆਂ। ਪਰ ਮੈਂ ਸਮਝਦਾ ਕਿ ਭਗਤ ਸਿੰਘ ਜਿਹੜਾ ਆ ਉਹ ਇੱਕ ਤਾਂ ਮਤਲਬ ਲੋਕਾਂ ਦੇ ਵਿੱਚ ਵੀ ਉਹਦਾ ਬੜਾ ਉਹਦਾ ਸਤਿਕਾਰ ਹੈਗਾ, ਦੂਜਾ ਇਸ ਪੱਖੋਂ ਉਹ ਸ਼ਾਇਦ ਸਭ ਤੋਂ ਮਹੱਤਵਪੂਰਨ ਪੰਜਾਬੀ ਆ ਨਾਸਤਿਕਤਾ ਦੇ ਪੱਖੋਂ ਜਿਹੜੀ ਗੱਲ ਕਰਨ ਵਾਲਾ, ਔਰ ਜਿੰਨੀ ਜੁਰਤ ਨਾਲ ਉਹਨੇ ਗੱਲ ਕੀਤੀ ਉਸ ਲੇਖ ਦੇ ਵਿੱਚ ਮੈਨੂੰ ਉਸ ਕਿਸਮ ਦੀ ਹੋਰ ਲਿਖਤ ਨਹੀਂ ਕੋਈ ਲੱਭਦੀ ਹੈ। ਦੂਜਾ ਇਸ ਕਿਤਾਬ ਦੇ ਨਾਮ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਮੈਂ ਇਹਦੇ ਵਿੱਚ ਸ਼ਬਦ ਬਾਣੀ ਲਾਇਆ, ਹੋ ਸਕਦਾ ਕੁਝ ਲੋਕਾਂ ਨੂੰ ਇਹਦੇ ਉੱਤੇ ਮਤਲਬ ਇਤਰਾਜ਼ ਹੋਵੇ, ਉਹਨਾਂ ਦਾ ਇਤਰਾਜ਼ ਸ਼ਾਇਦ ਜਾਇਜ਼ ਵੀ ਹੋਵੇ। ਮੇਰਾ ਇਹ ਲਾਉਣ ਦਾ ਇਹਦੇ ਨਾਲ ਨਾਸਤਿਕ ਬਾਣੀ ਦੇ ਨਾਲ ਮਕਸਦ ਇਹ ਆ ਕਿ ਬਾਣੀ ਸ਼ਬਦ ਜਿਹੜਾ ਇਹ ਆਮ ਲੋਕਾਂ ਦੇ ਵਿੱਚ ਰੋਜ਼ ਜਾਣਿਆ ਪਛਾਣਿਆ ਵਰਤਿਆ ਜਾਂਦਾ ਆ, ਤੇ ਪਰ ਇਹ ਸ਼ਬਦ ਜਿਹੜਾ ਇਹ ਇਕੱਲਾ ਧਰਮ ਦੀ ਮਲਕੀਅਤ ਨਹੀਂ ਹੈ ਜਿਵੇਂ ਮਤਲਬ ਬਹੁਤ ਵਾਰੀ ਸਮਝਿਆ ਜਾਂਦਾ। ਸਾਡੇ ਕੋਲ ਹੋਰ ਸ਼ਬਦ ਹੈਗੇ ਜਿਵੇਂ ਬੋਲ ਬਾਣੀ ਵੀ ਅਸੀਂ ਕਹਿ ਦਿੰਦੇ ਹਾਂ ਨਾ, ਆਕਾਸ਼ ਬਾਣੀ ਕਹਿ ਦਿੰਦੇ ਹਾਂ, ਜਾਂ ਇਸ ਕਿਸਮ ਦੇ ਹੋਰ ਵੀ ਸ਼ਬਦ ਹੋਣਗੇ। ਸੋ ਇੱਕ ਸ਼ਬਦ ਜਿਹੜਾ ਆ ਉਹਨੂੰ ਮੈਂ ਮਤਲਬ ਕਿਉਂਕਿ ਪੰਜਾਬੀ ਦਾ ਸ਼ਬਦ ਹੈ, ਮੈਂ ਪੰਜਾਬੀ ਹਾਂ, ਪੰਜਾਬੀ 'ਚ ਕਿਤਾਬ ਲਿਖ ਰਿਹਾ, ਮੈਂ ਉਸ ਕਿਸਮ ਦਾ ਸ਼ਬਦ ਚੁਣਿਆ ਜਿਹੜਾ ਲੋਕਾਂ ਨੂੰ ਮਤਲਬ ਕੋਈ ਸਮਝਣ ਦੇ ਵਿੱਚ ਸਮੱਸਿਆ ਨਾ ਆਵੇ। ਸੋ ਹੁਣ ਜਦੋਂ ਨਾਸਤਿਕ ਬਾਣੀ ਦੀ ਗੱਲ ਕਰਦੇ ਹਾਂ ਤੇ ਉਹ ਮਤਲਬ ਇਹਦੇ 'ਚ ਕੋਈ ਸਮਝਣ 'ਚ ਮੁਸ਼ਕਿਲ ਨਹੀਂ ਹੈ, ਇਸ ਕਿਸਮ ਦੀ ਬੜੀ ਛੇਤੀ ਲੋਕਾਂ ਨੂੰ ਇਹ ਨਾਂ ਜਿਹੜਾ ਉਹ ਉਹਨਾਂ ਦੇ ਸਾਹਮਣੇ ਮਤਲਬ ਆ ਜਾਂਦੀ ਹੈ। ਦੂਜੀ ਗੱਲ ਇਹ ਵੀ ਨਾਸਤਿਕਤਾ ਵੀ ਭਾਵੇਂ ਉਹ ਧਰਮ ਦਾ ਉਲਟ ਆ, ਉਹਦਾ ਵਿਰੋਧ ਆ, ਪਰ ਉਹਦੀ ਹੋਂਦ ਇਸੇ ਕਰਕੇ ਆ ਕਿ ਧਰਮ ਹੈ ਨਾ, ਮਤਲਬ ਇਸੇ ਕਰਕੇ ਉਹ ਇੱਕ ਤਰ੍ਹਾਂ ਜੁੜੀ ਹੋਈ ਵੀ ਹੈ ਇਹਦੇ ਨਾਲ। ਸੋ ਜੇ ਜਿਹੜੀ ਆਸਤਿਕ ਬਾਣੀ ਆ ਹਰ ਕਿਸਮ ਦੀ ਜਿਹੜੀ ਮਤਲਬ ਹੈਗੀ ਆ, ਤਾਂ ਨਾਸਤਿਕ ਬਾਣੀ ਵੀ ਮਤਲਬ ਹੋ ਸਕਦੀ ਹੈ। ਔਰ ਇਹ ਜਿਹੜੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਮਤਲਬ ਪਿਛਲੇ 3000-4000 ਸਾਲ ਤੋਂ ਜਿਹੜੇ ਮਤਲਬ ਆਪਣੇ ਵਿਚਾਰ ਪੇਸ਼ ਕਰਦੇ ਆਏ ਆ, ਉਹ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਵੀ ਉਹਨਾਂ ਨੂੰ ਵੀ ਤੁਸੀਂ ਬਾਣੀ ਕਹਿ ਸਕਦੇ ਹੋ। ਸੋ ਹੋ ਸਕਦਾ ਕੁਝ ਲੋਕਾਂ ਨੂੰ ਇਤਰਾਜ਼ ਹੋਵੇ, ਪਰ ਮੈਂ ਇਸ ਮਕਸਦ ਲਈ ਇਹ ਚੁਣੀ ਆ ਤਾਂ ਕਿ ਇਹ ਲੋਕਾਂ ਦੇ ਵਿੱਚ ਇਹਦਾ ਨਾਂ ਜਿਹੜਾ ਹੈ ਉਹਨੂੰ ਕੋਈ ਸਮਝਣ ਦੇ ਵਿੱਚ, ਉਹਨੂੰ ਉਹਦੇ ਨਾਲ ਰਿਲੇਟ ਕਰਨ ਦੇ ਵਿੱਚ ਮਤਲਬ ਕੋਈ ਮੁਸ਼ਕਲ ਨਾ ਆਵੇ। ਸਾਧੂ ਜੀ, ਜਿਵੇਂ ਤੁਹਾਨੂੰ ਥੋੜੀ ਜਿਹੀ ਝਿਜਕ ਵੀ ਹੈ, ਤੁਸੀਂ ਆਪ ਸਵੀਕਾਰ ਕੀਤਾ ਕਿ ਬਾਣੀ ਨਾਂ ਦੇ ਪ੍ਰਯੋਗ ਨਾਲ ਸ਼ਾਇਦ ਕੁਝ ਲੋਕਾਂ ਨੂੰ ਇਤਰਾਜ਼ ਹੋਣ। ਮੈਂ ਜਾਣਨਾ ਚਾਹੁੰਦਾ ਕਿ ਜੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਇੰਨੇ ਚਿਰ ਤੋਂ ਨਾਸਤਿਕ ਵਿਚਾਰ ਜਿਹੜੇ ਨੇ ਤੁਰੇ ਆ ਰਹੇ ਨੇ, ਜਾਂ ਉਹਨਾਂ ਦੀ ਥਾਂ ਹੈ ਅਸੀਂ ਕਹਿ ਸਕਦੇ ਹਾਂ ਸਾਡੀ ਸੰਸਕ੍ਰਿਤੀ ਦੇ ਵਿੱਚ, ਚਾਹੇ ਚਾਰ ਵਾਕ ਫਿਲਾਸਫੀ ਦੇ ਰੂਪ 'ਚ, ਚਾਹੇ ਮਹਾਤਮਾ ਬੁੱਧ ਦੇ ਵਿਚਾਰਾਂ ਦੇ ਰੂਪ 'ਚ, ਫਿਰ ਵੀ ਸਾਡੇ ਆਪਣੇ ਭਾਈਚਾਰੇ 'ਚ ਇਹ ਐਡਾ ਵੱਡਾ ਟੈਬੂ ਕਿਉਂ ਹੈ? ਨਾਸਤਿਕਤਾ ਤੇ ਗੱਲ ਕਰਨਾ ਜਿਹੜਾ ਕਿਉਂ ਇੰਨਾ ਜ਼ਿਆਦਾ ਉਸਨੂੰ ਸੰਵੇਦਨਸ਼ੀਲ ਬਣਾ ਦਿੱਤਾ ਗਿਆ, ਜਾਂ ਕਿਉਂ ਉਸ ਤੇ ਲੋਕ ਗੱਲ ਕਰਨ ਤੋਂ ਝਿਜਕਦੇ ਨੇ? ਇਹਦੇ ਕੀ ਕਾਰਨ ਸਮਝਦੇ? ਦੇਖੋ ਜੀ, ਇਹਦੇ 'ਚ ਕੁਝ ਗੱਲਾਂ ਹੈਗੀਆਂ ਜਿਹੜੀਆਂ ਮੈਂ ਸਮਝਦਾ ਵੀ ਉਹ ਕਾਰਨ ਹੈ ਇਸ ਗੱਲ ਦਾ। ਇੱਕ ਤਾਂ ਜਦੋਂ ਅਸੀਂ ਰੱਬ ਦੀ ਜਾਂ ਧਰਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਬਹੁਤ ਚੀਜ਼ਾਂ ਅਸੀਂ ਹੋਰ ਜੋੜੀਆਂ ਆ, ਮਤਲਬ ਜਿਹੜੀਆਂ ਹੈ ਮਿੱਥ ਮੇਰੇ ਖਿਆਲ ਦੇ ਵਿੱਚ, ਮਤਲਬ ਉਹ ਅਸਲੀਅਤ ਨਹੀਂ ਉਹਨਾਂ ਦੀ। ਉਹ ਹੈਗੀ ਆ ਵੀ ਰੱਬ ਦੇ ਡਰ ਤੋਂ ਬਿਨਾਂ ਜਾਂ ਧਰਮ ਤੋਂ ਬਿਨਾਂ ਚੰਗਾ ਨਹੀਂ ਹੋ ਸਕਦਾ ਬੰਦਾ। ਸਦਾਚਾਰ ਆ ਜਿਹੜਾ ਉਹ ਜਿਹਨੂੰ ਆਪਾਂ ਮਤਲਬ ਐਥਿਕਸ ਕਹਿ ਸਕਦੇ ਹਾਂ, ਮੋਰੈਲਿਟੀ ਕਹਿ ਸਕਦੇ ਹਾਂ, ਉਹ ਸਿਰਫ ਧਰਮ ਨਾਲ ਹੀ ਆ ਸਕਦੀ ਆ। ਜੀਵਨ ਦਾ ਮਕਸਦ ਹੈ ਜਿਹੜਾ ਉਹ ਸਾਨੂੰ ਧਰਮ ਨਾਲ ਹੀ ਪਤਾ ਲੱਗ ਸਕਦਾ ਵੀ ਅਸੀਂ ਪਰਮਾਤਮਾ ਨੂੰ ਪਾਉਣਾ ਆ।
ਸੋ ਇਸ ਕਰਕੇ ਜਿਹੜੀ ਮਤਲਬ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਧਰਮ ਦੇ ਨਾਲ, ਰੱਬ ਦੇ ਨਾਲ ਜੋੜ ਦਿੰਦੇ ਹਾਂ, ਅਸੀਂ ਸਮਝਦੇ ਵੀ ਬੰਦਾ ਚੰਗਾ ਉਹੀ ਹੋਊਗਾ ਜਿਹੜਾ ਧਾਰਮਿਕ ਹੋਊਗਾ, ਬੰਦਾ ਸਦਾਚਾਰ ਉਹੀ ਹੋਊਗਾ ਜਿਹੜਾ ਧਾਰਮਿਕ ਹੋਊਗਾ, ਬੰਦਾ ਜੀਵਨ ਦਾ ਮਕਸਦ ਉਹੀ ਵਧੀਆ ਜੀਵਨ ਜੀ ਰਿਹਾ ਹੋਊਗਾ ਜਿਹੜਾ ਧਾਰਮਿਕ ਹੋਊਗਾ। ਉਦੋਂ ਇਹ ਲੱਗਦਾ ਵੀ ਜਿਹੜਾ ਇਹ ਬੰਦਾ ਨਹੀਂ ਹੈ ਉਹ ਬੰਦਾ ਮਤਲਬ ਉਹ ਬੰਦਾ ਹੀ ਨਹੀਂ ਹੈ। ਸੋ ਇਸ ਕਰਕੇ ਅਸੀਂ ਮਤਲਬ ਨਾ ਨਾਸਤਿਕ ਬੰਦੇ ਨੂੰ ਗਾਲਾਂ ਵਰਤਦੇ ਹੈਗੇ ਆ। ਉਹਦੇ 'ਚ ਸਮੱਸਿਆ ਇਹ ਆ, ਔਰ ਇੱਕ ਮਕਸਦ ਇਸ ਕਿਤਾਬ ਨੂੰ ਛਾਪਣ ਦਾ ਜਾਂ ਇਹ ਗੱਲਾਂ ਕਰਨ ਦਾ ਇਹੀ ਆ ਕਿ ਇਹ ਜਿਹੜੀ ਮਿੱਥ ਆ ਇਹਨੂੰ ਚੈਲੰਜ ਕੀਤਾ ਜਾਵੇ। ਅਸਲ ਦੇ ਵਿੱਚ ਜਿਹੜੀ ਅਸਲੀਅਤ ਆ ਉਹ ਬਿਲਕੁਲ ਇਹ ਤੋਂ ਉਲਟ ਆ। ਨਾਸਤਿਕ ਆ ਜਿਹੜੇ ਲੋਕੀ ਰੱਬ ਨੂੰ ਨਹੀਂ ਮੰਨਦੇ, ਉਹ ਇਸ ਦੁਨੀਆ ਬਾਰੇ, ਇਸ ਸਮਾਜ ਬਾਰੇ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਸੋਚਦੇ ਆ। ਜੇ ਅਸੀਂ ਦੇਖੀਏ ਜਿੱਥੇ ਅਸੀਂ ਇਸ ਵੇਲੇ ਖੜੇ ਆ, ਕੈਮਰਿਆਂ ਦੇ ਸਾਹਮਣੇ, ਟੈਲੀਵਿਜ਼ਨ ਦੇ ਉੱਤੇ, ਕੰਪਿਊਟਰ ਦੇ ਵਿੱਚ, ਇਹ ਵਿਕਾਸ ਜਿਹੜਾ ਵਿਗਿਆਨ ਨੇ ਕੀਤਾ ਹੈਗਾ, ਇਹ ਮਤਲਬ ਲੋਕਾਂ ਨੇ ਜਿਨ੍ਹਾਂ ਨੇ ਕਿੰਤੂ ਕੀਤੇ ਹੈਗੇ ਆ, ਮਤਲਬ ਜਿਹੜੀਆਂ ਇਸ ਕਿਸਮ ਦੇ ਵਿਸ਼ਵਾਸ ਆ, ਉਹਨਾਂ ਲੋਕਾਂ ਨੇ ਇਹ ਚੀਜ਼ਾਂ ਪੈਦਾ ਕੀਤੀਆਂ ਹੈਗੀਆਂ। ਮਤਲਬ ਜਿਹੜੇ ਵੀ ਮਤਲਬ ਜਿੰਨੇ ਵੀ ਵਧੀਆ ਲੋਕ ਹੋਏ ਆ, ਵਿਗਿਆਨਕ ਹੋਏ ਆ, ਜਿਹੜੇ ਮਤਲਬ ਵਧੀਆ ਚਿੰਤਕ ਹੋਏ ਆ, ਉਹ ਔਰ ਕਿਤਾਬ ਜਿਹੜੀ ਮੈਂ ਕਹਿ ਸਕਦਾ ਵੀ ਸਬੂਤ ਵਜੋਂ ਮੈਂ ਪੇਸ਼ ਕਰ ਰਿਹਾ ਵੀ ਇਹਦੇ ਵਿੱਚ ਉਹਨਾਂ ਸਾਰਿਆਂ ਲੋਕਾਂ ਨੇ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਕਿੰਤੂ ਕੀਤਾ ਔਰ ਕਿਹਾ, ਵਾਰ-ਵਾਰ ਇਹ ਕਿਹਾ ਵੀ ਅਸਲੀ ਜਿਹੜਾ ਮੋਰਲ ਜਿਹੜਾ ਬੰਦਾ ਬਣਦਾ ਹੈ, ਜਿਹੜਾ ਬੰਦਾ ਐਥੀਕਲ ਬਣਦਾ ਹੈ, ਜਿਹੜਾ ਬੰਦਾ ਚੰਗਿਆਈ ਜਿਹੜੇ ਵਿੱਚ ਆਉਂਦੀ ਆ, ਗੁੱਡਨੈਸ, ਜਾਂ ਜਿਹੜੇ ਬੰਦੇ ਜੀਵਨ ਦਾ ਮਕਸਦ ਆ, ਉਹ ਨਾਸਤਿਕ ਲੋਕ ਆ। ਜਦੋਂ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਬਾਰੇ ਤੁਹਾਨੂੰ ਪਤਾ ਨਹੀਂ ਹੈ ਵੀ ਜੀਵਨ ਤੋਂ ਬਾਅਦ ਕੀ ਹੋਣਾ ਆ, ਉਹਨਾਂ ਬਾਰੇ ਹੀ ਮਤਲਬ ਤੁਸੀਂ ਫਿਕਰਮੰਦ ਹੋ ਕੇ ਇਸ ਜੀਵਨ ਬਾਰੇ ਮਤਲਬ ਆਪਣਾ ਜੀਵਨ ਬਿਤਾਉਂਦੇ ਆ ਜਾਂ ਡਰਦੇ ਰਹਿੰਦੇ ਆ ਵੀ ਮੈਂ ਆਹ ਨਹੀਂ ਕਰਨਾ, ਉਹ ਕਰਨਾ। ਜਿਹੜਾ ਤੁਹਾਡਾ ਚੰਗਾ ਬਣਨਾ ਜੇ ਉਹ ਡਰਨ ਵਾਲਿਆ ਤਾਂ ਉਹ ਅਸਲੀ ਚੰਗਿਆਈ ਨਹੀਂ ਹੋ ਸਕਦੀ। ਜੇ ਤੁਸੀਂ ਡਰਦੇ ਹੀ ਚੰਗੇ ਆ ਜਾਂ ਕਿਸੇ ਮਕਸਦ ਲਈ ਤੁਹਾਡੇ ਮਨ ਦੇ ਵਿੱਚ ਮਕਸਦ ਹੈ ਵੀ ਮੈਂ ਤਾਂ ਸਵਰਗ ਨੂੰ ਜਾਣਾ, ਇਸ ਕਰਕੇ ਮੈਂ ਕਿਸੇ ਨੂੰ ਦਾਨ ਦੇਣਾ ਜਾਂ ਕੋਈ ਪੂਜਾ ਕਰਨੀ ਹੈ ਜਾਂ ਉਹ ਕਰਨਾ ਜਾਂ ਸੇਵਾ ਕਰਨੀ ਆ, ਇਹ ਗੱਲਾਂ ਜਿਹੜੀਆਂ ਨਾ ਉਹ ਤੁਹਾਡੀ ਜਿਹੜੀ ਚੰਗਿਆਈ ਆ ਉਹਦੇ ਉੱਤੇ ਇੱਕ ਵੱਖਰੀ ਕਿਸਮ ਦੀ ਜਿਹੜੀ ਸਟੈਂਪ ਲਾਉਂਦੀਆਂ ਹੈਗੀਆਂ, ਮੋਹਰ ਲਾਉਂਦੀਆਂ। ਸੋ ਬੰਦਾ ਇਹਨਾਂ ਸਭ ਕਾਸੇ ਤੋਂ ਬਿਨਾਂ ਅਸਲ ਦੇ ਵਿੱਚ ਚੰਗਾ ਬਣਦਾ ਹੈਗਾ। ਔਰ ਸਾਰੇ ਹੀ ਬੰਦੇ ਜਿਹੜੇ ਚਿੰਤਕ ਆ, ਜਿਹੜੇ ਮਤਲਬ ਸੂਝਵਾਨ ਆ, ਲੇਖਕ ਆ, ਵਿਗਿਆਨਕ ਆ, ਉਹ ਸਾਰੇ ਇਹ ਗੱਲ ਕਹਿ ਰਹੇ ਆ ਵੀ ਚੰਗਾ ਬਣਨ ਲਈ ਇਹਨਾਂ ਲੋਕਾਂ ਦੀ ਚੀਜ਼ਾਂ ਦੀ ਲੋੜ ਨਹੀਂ ਹੈ, ਸਗੋਂ ਇਹਨਾਂ ਚੀਜ਼ਾਂ ਤੋਂ ਬਿਨਾਂ ਅਸਲ ਦੇ ਵਿੱਚ ਤੁਸੀਂ ਚੰਗੇ ਬਣਦੇ ਆ। ਇੱਕ ਧਾਰਮਿਕ ਬੰਦੇ ਲਈ ਅਖੀਰ ਦੇ ਵਿੱਚ ਸਭ ਤੋਂ ਜਿਹੜੀ ਉੱਤਮ ਗੱਲ ਹੈ ਉਹਦਾ ਆਪਣਾ ਧਰਮ, ਤੇ ਜਿਸ ਤਰੀਕੇ ਨਾਲ ਉਹ ਰੱਬ ਨੂੰ ਮੰਨਦਾ ਹੈ, ਜਿਸ ਕਿਸਮ ਦੇ ਰੱਬ ਨੂੰ ਮੰਨਦਾ ਹੈ, ਉਹ ਉੱਤਮ ਆ। ਦੂਜੇ ਲੋਕੀ ਉਹ ਜਿਹੜੇ ਉਸ ਨਹੀਂ ਆਉਂਦੇ ਉਸ ਖਾਨੇ ਦੇ ਵਿੱਚ, ਉਹ ਲੋਕੀ ਕਿਸੇ ਤਰ੍ਹਾਂ ਉਹਨਾਂ ਨੂੰ ਘਟੀਆ। ਸੋ ਅਖੀਰ ਦੇ ਵਿੱਚ ਬੰਦਾ ਜਿਹੜੇ ਆਪਣੀ ਧਰਮ ਦੇ ਲੋਕ ਆ ਜਾਂ ਬਿਲਕੁਲ ਤੁਹਾਡੇ ਅੰਗ ਮੰਨਣ ਵਾਲੇ ਹੈਗੇ ਆ, ਉਹ ਅਖੀਰ ਦੇ ਵਿੱਚ ਕਈ ਵਾਰੀ ਗੱਲ ਇਸ ਗੁਰਦੁਆਰੇ ਜਾਂ ਇਸ ਚਰਚ ਜਾਂ ਇਸ ਮੰਦਿਰ 'ਚ ਜਾਣ ਵਾਲੇ ਤੱਕ ਚਲੇ ਜਾਂਦੀ ਹੈ। ਕ੍ਰਿਸਚੀਅਨਿਟੀ ਦੇ ਵਿੱਚ ਇਸ ਵੇਲੇ 3400 ਜਾਂ 3600 ਵੱਖਰੇ ਸੈਕਟ ਆ, ਉਹ ਸਾਰੇ ਇੱਕ ਦੂਜੇ ਨੂੰ ਕਹਿ ਰਿਹਾ ਵੀ ਅਸਲੀ ਕ੍ਰਿਸਚੀਅਨ ਨਹੀਂ ਹੈ। ਤੇ ਜੇ ਤੁਸੀਂ ਦੇਖੋ ਜੇ ਸਾਰੇ ਆਉਣ ਉਹਨੀ ਗੱਲ ਮੰਨ ਜਾਓ, ਕ੍ਰਿਸਚੀਅਨ ਕੋਈ ਨਹੀਂ ਵੱਜਦਾ ਹੈ। ਇਹ ਬਾਕੀ ਧਰਮਾਂ ਬਾਰੇ ਤੁਸੀਂ ਕਹਿ ਸਕਦੇ ਆ। ਸੋ ਜੇ ਤੁਸੀਂ ਚੰਗਿਆਈ ਦੀ ਗੱਲ ਕਰਨੀ ਆ, ਮੋਰੈਲਿਟੀ ਦੀ ਗੱਲ ਕਰਨੀ ਆ, ਐਥਿਕਸ ਦੀ ਗੱਲ ਕਰਨੀ ਆ, ਤਾਂ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਧਰਮ ਤੋਂ ਪਿੱਛਾ ਛਡਾ ਕੇ, ਰੱਬ ਦੇ ਚੱਕਰ ਤੋਂ ਪਿੱਛਾ ਛਡਾ ਕੇ, ਇਸ ਜੀਵਨ 'ਚ, ਇਸ ਧਰਤੀ ਦੇ ਉੱਤੇ ਆਪਣੇ ਆਲੇ ਦੁਆਲੇ ਨਾਲ ਇੱਕਮਿਕ ਹੋ ਕੇ ਉਹ ਵਧੀਆ ਤੁਸੀਂ ਬਣ ਸਕਦੇ ਆ। ਸੋ ਜਦੋਂ ਮਤਲਬ ਗੱਲ ਜਿਹੜੀ ਨਾਸਤਿਕਤਾ ਨੂੰ ਜਿਸ ਤਰੀਕੇ ਨਾਲ ਸਾਡੇ ਪ੍ਰਚਾਰਿਆ ਜਾਂਦਾ ਜਾਂ ਮਤਲਬ ਦੇਖਿਆ ਜਾਂਦਾ, ਉਹ ਇਸ ਕਰਕੇ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਆ ਕਿ ਚੰਗੇ ਬਣਨੇ ਲਈ, ਵਧੀਆ ਇਨਸਾਨ ਬਣਨੇ ਲਈ ਧਰਮ ਦੀ ਤੇ ਰੱਬ ਦੇ ਡਰ ਦੀ ਲੋੜ ਆ। ਤੇ ਨਾਸਤਿਕ ਇਹ ਕਹਿੰਦੇ ਆ, ਮੈਂ ਵੀ ਇਹ ਸਮਝਦਾ ਆ ਵੀ ਇਹਨਾਂ ਗੱਲਾਂ ਤੋਂ ਬਿਨਾਂ ਅਸਲ 'ਚ ਬੰਦਾ ਜਿਹੜਾ ਉਹ ਚੰਗਾ ਬਣ ਸਕਦਾ, ਇਹਨਾਂ ਨਾਲ ਨਹੀਂ। ਨਾਸਤਿਕ ਵਿਚਾਰ ਰੈਡੀਕਲ ਵਿਚਾਰ ਮੰਨੇ ਜਾਂਦੇ ਨੇ। ਹਾਂਜੀ, ਅੱਜ ਦੇ ਸੰਦਰਭ 'ਚ ਜੇ ਗੱਲ ਕਰੀਏ, ਜੇ ਧਰਮ ਦਾ ਬੋਲਬਾਲਾ ਨਾ ਵੱਧ ਗਿਆ, ਕਈ ਤਰ੍ਹਾਂ ਦੀਆਂ ਚੁਣੌਤੀਆਂ ਉਹਨਾਂ ਨੂੰ ਆਉਂਦੀਆਂ ਨੇ। ਤੁਸੀਂ ਕੀ ਦੱਸਣਾ ਚਾਹੋਗੇ ਇਹਦੇ ਬਾਰੇ ਕਿ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਇਸ ਵੇਲੇ ਵੀ ਨਾਸਤਿਕ ਵਿਚਾਰਾਂ ਸਾਹਮਣੇ ਖੜੀਆਂ ਨੇ? ਪਹਿਲੀ ਤਾਂ ਗੱਲ ਜਿਹੜੀ ਹੁਣੇ ਆਪਾਂ ਗੱਲ ਕਰਕੇ ਹਟੇ ਆ ਵੀ ਜਿਹੜੇ ਨਾਸਤਿਕ ਆ ਬਹੁਤੀ ਵਾਰੀ ਉਹਨਾਂ ਨੂੰ ਜਾਂ ਤਾਂ ਮਤਲਬ ਆਪਣੇ ਆਪ ਨੂੰ ਇੱਕ ਤਰ੍ਹਾਂ ਛੁਪਾ ਕੇ ਰੱਖਣਾ ਪੈਂਦਾ ਵੀ ਤੁਸੀਂ ਬਹੁਤੀ ਗੱਲਬਾਤ ਨਹੀਂ ਕਰਦੇ, ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਆ, ਤੁਸੀਂ ਚਾਹੁੰਦੇ ਆ ਵੀ ਲੋਕ ਤੁਹਾਨੂੰ ਪਸੰਦ ਕਰਨ, ਤੁਹਾਡਾ ਸਤਿਕਾਰ ਕਰਨ, ਤੁਸੀਂ ਵੀ ਲੋਕਾਂ ਦਾ ਸਤਿਕਾਰ ਕਰਨੇ ਆ। ਸੋ ਇਹ ਜਿਹੜੀ ਇੱਕ ਲਾਈਨ ਵੱਧ ਦਿੰਦੇ ਆ ਮਤਲਬ ਲੋਕ ਵੀ ਇਹ ਬੰਦਾ ਨਾਸਤਿਕ ਆ। ਇੱਕ ਤਾਂ ਇਹ ਡਰ ਹੈਗਾ ਆ ਮਤਲਬ ਜਿਹੜਾ ਸਮਾਜ ਨੇ ਪੈਦਾ ਕੀਤਾ ਆ। ਸੋ ਜਿਹੜੀ ਇਸ ਕਿਸਮ ਦੀਆਂ ਜਦੋਂ ਕੋਈ ਬੰਦਾ, ਬਹੁਤੇ ਬੰਦੇ ਜਿਹੜੇ ਆ ਉਹ ਅੰਦਰੋਂ ਮਹਿਸੂਸ ਵੀ ਕਰਦੇ ਆ ਪਰ ਉਹ ਕਹਿੰਦੇ ਨਹੀਂ ਇਹ ਗੱਲ, ਹੈ ਨਾ। ਔਰ ਉਹਨਾਂ ਦੀ ਗੱਲ ਇੱਕ ਤਰ੍ਹਾਂ ਸਹੀ ਵੀ ਆ, ਮਤਲਬ ਹਰੇਕ ਇਹ ਬੰਦਾ ਮਤਲਬ ਉਹ ਤੁਸੀਂ ਇਹ ਕਰ ਨਹੀਂ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਨਾਰਾਜ਼ ਹੋ ਜਾਂਦੇ ਆ। ਤੇ ਮਤਲਬ ਇਸ ਕਿਸਮ ਦੀਆਂ ਗੱਲਾਂ ਕਰਕੇ ਬਹੁਤੇ ਲੋਕ ਆ ਜਿਹੜੇ ਦੂਜੇ ਜਿਹੜੇ ਫਰਕ ਆਪਾਂ ਸਿਆਸੀ ਲੋਕ ਕਹਿ ਸਕਦੇ ਆ, ਸਾਰੇ ਕਮਿਊਨਿਸਟ ਤਾਂ ਨਾਸਤਿਕ ਨਹੀਂ ਹੁੰਦੇ, ਨਾ ਸਾਰੇ ਨਾਸਤਿਕ ਕਮਿਊਨਿਸਟ ਹੁੰਦੇ ਆ, ਪਰ ਫਿਰ ਵੀ ਇਹ ਦੇਖਿਆ ਜਾਂਦਾ ਵੀ ਲੈਫਟ ਦੇ ਲੋਕੀ ਜਿਹੜੇ ਆ ਉਹ ਥੋੜੇ ਜਿਹਾ ਜ਼ਿਆਦਾ ਮਤਲਬ ਜਿਹੜੇ ਉਹ ਇਦਾਂ ਦੀਆਂ ਰੈਸ਼ਨਲ ਗੱਲਾਂ ਕਰਦੇ ਹੈਗੇ ਆ। ਪਰ ਉਹ ਵੀ ਬਹੁਤੀ ਵਾਰੀ ਇਸ ਗੱਲ ਬਾਰੇ ਚਰਚਾ ਨਹੀਂ ਕਰਦੇ ਵੀ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਜਥੇਬੰਦ ਕਰਨਾ ਹੁੰਦਾ, ਲੋਕਾਂ ਦਾ ਵਿਸ਼ਵਾਸ ਹੁੰਦਾ, ਤੇ ਉਹ ਇਸ ਕਰਕੇ ਮਤਲਬ ਇਸ ਗੱਲ ਨੂੰ ਪਾਸੇ ਰੱਖਦੇ ਆ ਵੀ ਇਹ ਗੱਲ ਕਾਹਨੂੰ ਕਰਨੀ ਆ। ਉਹਨਾਂ ਦੇ ਉਸ ਪੁਆਇੰਟ ਆਫ ਵਿਊ ਤੋਂ ਇਹ ਗੱਲ ਸਹੀ ਆ, ਪਰ ਅਸਲ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੀ ਜਿਹੜੀ ਜੜ ਆ
ਉਹ ਉੱਥੇ ਜਾ ਕੇ ਮੁੱਕਦੀ ਹੈਗੀ ਆ। ਤੇ ਜੇ ਤੁਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ ਤਾਂ ਫਿਰ ਤੁਸੀਂ ਮਤਲਬ ਭਾਵੇਂ ਸਮਾਜ ਦੇ ਵਿੱਚ ਇਨਕਲਾਬ ਵੀ ਲੈ ਆਓ, ਉਹ ਇਨਕਲਾਬ ਵੀ ਮਤਲਬ ਜਿਹੜਾ ਉਹ ਸਹੀ ਕਿਸਮ ਦਾ ਇਨਕਲਾਬ ਨਹੀਂ, ਕਿਉਂਕਿ ਲੋਕਾਂ ਦੇ ਜਿਹੜੇ ਵਿਚਾਰ ਉਹਨਾਂ ਤੇ ਤੁਸੀਂ ਮਤਲਬ ਉਸ ਤਰੀਕੇ ਨਾਲ ਅਸਰ ਨਹੀਂ ਪਾਇਆ। ਸੋ ਇਹਨਾਂ ਗੱਲਾਂ ਕਰਕੇ ਮਤਲਬ ਜਿਹੜੇ ਲੋਕੀ ਹੈਗੇ ਇਦਾਂ ਦੀਆਂ ਗੱਲਾਂ ਕਰ ਲਏ, ਉਹਨਾਂ ਨੂੰ ਮਤਲਬ ਚੁਣੌਤੀਆਂ ਜ਼ਰੂਰ ਆਉਣੀਆਂ। ਪਰ ਜਿੱਥੇ ਜੇ ਮੈਂ ਆਪਣੀ ਜਾਤੀ ਤੌਰ ਤੇ ਗੱਲ ਕਰਾਂ ਤੇ ਪਰ ਮੈਨੂੰ ਮਤਲਬ ਕੈਨੇਡਾ 'ਚ ਰਹਿਣ ਕਰਕੇ ਇੱਥੋਂ ਦੇ ਸਮਾਜ ਦੇ ਵਿੱਚ ਜਿਸ ਕਿਸਮ ਦੀਆਂ ਆਪਾਂ ਸਹੂਲਤਾਂ ਮਤਲਬ ਮਾਣਦੇ ਹਾਂ, ਜਿਸ ਕਿਸਮ ਦੀ ਆਜ਼ਾਦੀ ਮਾਣਦੇ ਹਾਂ, ਵਿਚਾਰਾਂ ਦੀ ਵੀ, ਸਭ ਕਾਸੇ ਦੀ, ਉਹਦੇ ਕਰਕੇ ਮੈਨੂੰ ਕਦੀ ਅਜੇ ਤੱਕ ਕੋਈ ਸਮੱਸਿਆ ਨਹੀਂ ਆਈ। ਮੈਂ ਇਸ ਕਿਸਮ ਦੀਆਂ ਗੱਲਾਂ ਵੀ ਕਰੀ ਜਾਂਦਾ। ਦੂਜਾ ਇਹ ਕਿ ਮੈਂ ਭਾਈਚਾਰੇ ਦੇ ਪਿਛਲੇ 45 ਸਾਲ ਤੋਂ ਮੈਂ ਕੈਨੇਡਾ 'ਚ ਰਹਿ ਰਿਹਾ। ਮੈਂ ਮਤਲਬ ਜਿੰਨੇ ਵੀ ਕੰਮ ਕੀਤੇ ਹੈਗੇ ਆ, ਚਾਹੇ ਉਹ ਥੀਏਟਰ ਕਰਨ ਦਾ, ਚਾਹੇ ਉਹ ਮੈਗਜ਼ੀਨ ਕੱਢਣ ਦਾ, ਚਾਹੇ ਉਹ ਮਤਲਬ ਕੋਈ ਯੂਨੀਅਨ ਆਰਗੇਨਾਈਜ਼ ਕਰਨ ਦਾ, ਜਿੰਨੇ ਵੀ ਮੈਂ ਮਤਲਬ ਕੰਮ ਕੀਤੇ ਆ, ਇੱਕ ਤਾਂ ਮੈਂ ਕੀਤੇ ਹੈਗੇ ਆ ਕਿਉਂਕਿ ਮੈਂ ਕਰਨਾ ਚਾਹੁੰਦਾ ਸੀ। ਮੇਰੇ ਤੇ ਕਿਸੇ ਕਿਸਮ ਦੀ ਕੋਈ ਮਜਬੂਰੀ ਨਹੀਂ, ਮੈਂ ਕਦੀ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਬਣਿਆ। ਕੰਮ ਮੈਂ ਇੱਦਾਂ ਦੇ ਜ਼ਰੂਰ ਕਰਦਾ ਭਾਈਚਾਰੇ ਦੇ ਵਿੱਚ, ਉਹ ਮੈਂ ਕਿਸੇ ਵੀ ਮਜਬੂਰੀ ਲਈ ਜਾਂ ਕਿਸੇ ਲਾਲਚ ਲਈ ਨਹੀਂ ਕੀਤੇ। ਮੇਰਾ ਆਪਣਾ ਮਨ ਕਰਦਾ, ਜਿਹੜੀਆਂ ਗੱਲਾਂ ਮੈਨੂੰ ਸਹੀ ਲੱਗਦੀਆਂ ਉਹਨਾਂ ਬਾਰੇ ਕੀਤੇ ਹੈਗੇ ਆ। ਸੋ ਮੈਂ ਮਤਲਬ ਇਹ ਗੱਲਾਂ ਵੀ ਕਰਦਾ। ਹੁਣ ਪਿਛਲੇ 20-22 ਸਾਲ ਤੋਂ ਮੈਂ ਪੰਜਾਬੀ ਬਾਰੇ ਭਾਈਚਾਰੇ 'ਚ ਕੰਮ ਕਰਦਾ ਹੈਗਾ, ਪੰਜਾਬੀ ਬਾਰੇ ਗੱਲਾਂ ਕਰਦਾ। ਉਹ ਵੀ ਮੈਂ ਕਿਸੇ ਲਾਲਚ ਲਈ ਜਾਂ ਕਿਸੇ ਮਜਬੂਰੀ ਲਈ ਨਹੀਂ ਕਰਦਾ। ਉਹ ਮੈਂ ਸਮਝਦਾ ਵੀ ਕਰਨ ਵਾਲੀ ਗੱਲ ਆ। ਸਾਨੂੰ ਕੈਨੇਡਾ ਵਿੱਚ ਪੰਜਾਬੀ ਨੂੰ ਮਾਨਤਾ ਦੇਣੀ ਚਾਹੀਦੀ ਆ, ਵੱਧ ਤੋਂ ਵੱਧ ਇੱਥੇ ਪੜ੍ਹਾਈ ਜਾਣੀ ਚਾਹੀਦੀ ਆ। ਸੋ ਜਿਹੜੀਆਂ ਮੈਂ ਗੱਲਾਂ ਇਹ ਕਰਦਾ ਹੈਗਾ, ਮੈਨੂੰ ਮਤਲਬ ਜੇ ਮੈਂ ਹੁਣ ਇਹ ਵੀ ਕਰਦਾ ਆ, ਮੈਂ ਜਿਹੜੇ ਲੋਕੀ ਧਾਰਮਿਕ ਆ, ਮੇਰੇ ਆਪਣੇ ਭਾਈਚਾਰੇ 'ਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਮੇਰੇ ਦੋਸਤਾਂ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਹੜੇ ਵਿਸ਼ਵਾਸੀ ਆ। ਮੇਰੀ ਉਹਨਾਂ ਨਾਲ ਕੋਈ ਸਮੱਸਿਆ ਨਹੀਂ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਉਹ ਮੈਨੂੰ ਸਤਿਕਾਰ ਕਰਦੇ, ਮੈਂ ਉਹਨਾਂ ਨੂੰ ਪਿਆਰ ਕਰਦਾ, ਮੁਹੱਬਤ ਕਰਦਾ, ਉਹ ਮੈਨੂੰ ਕਰਦੇ ਹੈਗੇ ਆ। ਸੋ ਜਾਤੀ ਪੱਧਰ ਦੇ ਉੱਤੇ ਮੈਨੂੰ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਪਰ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿ ਇਹ ਗੱਲਾਂ ਕਰਨ ਦੇ ਨਾਲ ਮੈਨੂੰ ਸਮੱਸਿਆਵਾਂ ਆ ਸਕਦੀਆਂ। ਤੇ ਜਿਵੇਂ ਮਤਲਬ ਸਾਰੇ ਆਲੇ ਦੁਆਲੇ ਅਸੀਂ ਦੇਖਦੇ ਹਾਂ, ਮਤਲਬ ਪੰਜਾਬ 'ਚ, ਭਾਰਤ 'ਚ, ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਇਸ ਕਿਸਮ ਦੀਆਂ ਜਿਹੜੀ ਰੈਡੀਕਲ ਗੱਲਾਂ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ। ਸੋ ਮੈਂ ਇਸ ਗੱਲੋਂ ਕੋਈ ਅਣਜਾਣ ਨਹੀਂ, ਜਾਂ ਮੈਨੂੰ ਮੈਂ ਕੋਈ ਭੁਲੇਖੇ 'ਚ ਨਹੀਂ ਬੈਠਾ। ਮੈਂ ਕੋਈ ਮਤਲਬ ਇੱਦਾਂ ਨਹੀਂ ਕਿ ਮੈਂ ਅੱਖਾਂ ਬੰਦ ਕਰਕੇ ਬੈਠਾ। ਮੈਨੂੰ ਪਤਾ ਵੀ ਇਹ ਗੱਲਾਂ ਕਰਨ ਦੇ ਨਾਲ ਸਮੱਸਿਆਵਾਂ ਆ ਸਕਦੀਆਂ। ਪਰ ਉਹ ਮਤਲਬ ਹੁਣ ਜੇ ਜਦੋਂ ਤੁਸੀਂ ਕੋਈ ਗੱਲ ਕਰਨੀ ਹੈਗੀ ਆ, ਜਿਵੇਂ ਤੁਸੀਂ ਦੁਨੀਆ ਦੇ ਹੋਰ ਇੰਨੇ ਲੋਕਾਂ ਦੇ ਤੁਸੀਂ ਉਦਾਹਰਨਾਂ ਦੇ ਸਕਦੇ ਆ ਵੀ ਜਿਹੜੀ ਗੱਲ ਨੂੰ ਤੁਸੀਂ ਸਹੀ ਸਮਝਦੇ ਆ, ਜੇ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹੋ, ਤੁਸੀਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹੈ। ਸੋ ਮੈਂ ਆਪਣੇ ਆਪ ਨਾਲ ਇਮਾਨਦਾਰ ਰਹਿਣ ਲਈ, ਕਿਉਂਕਿ ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ, ਠੀਕ ਲੱਗਦੀਆਂ, ਮੈਂ ਸਹੀ ਸਮਝਦਾ ਹਾਂ, ਔਰ ਮੈਂ ਸਮਝਦਾ ਕਿ ਇਹਨਾਂ ਨਾਲ ਸਮਾਜ ਵਧੀਆ ਬਣ ਸਕਦਾ। ਇਸ ਕਰਕੇ ਮੈਂ ਇਹ ਗੱਲਾਂ ਕਰ ਰਿਹਾ, ਔਰ ਮੈਂ ਪੂਰੀ ਇਮਾਨਦਾਰੀ ਨਾਲ ਕਰ ਰਿਹਾ, ਕਿਸੇ ਲਾਲਚ ਲਈ, ਕਿਸੇ ਮਜਬੂਰੀ ਵਸ ਨਹੀਂ ਕਰ ਰਿਹਾ। ਔਰ ਮੈਂ ਜਿਨ੍ਹਾਂ ਨਾਲ ਵੀ ਇਹ ਗੱਲਾਂ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਹਾਂ। ਪਰ ਮੈਂ ਚਾਹੁੰਦਾ ਵੀ ਇਹਦੇ ਬਾਰੇ ਵੀ ਗੱਲਬਾਤ ਹੋਵੇ, ਸਾਡੇ ਸਮਾਜ ਦੇ ਭਾਈਚਾਰੇ 'ਚ ਇਹ ਬਾਰੇ ਵੀ ਸੰਵਾਦ ਚੱਲੇ, ਵਾਰਤਾਲਾਪ ਚੱਲੇ, ਤਾਂ ਕਿ ਜਿਹੜਾ ਸਾਡੇ ਭਾਈਚਾਰੇ 'ਚ ਥੋੜ੍ਹਾ ਜਿਹਾ ਸੰਤੁਲਨ ਕਾਇਮ ਹੋ ਸਕੇ। ਹੁਣ ਉਹ ਹੈ ਨਹੀਂ। ਹੁਣ ਇੱਕ ਪਾਸੇ ਸਾਡਾ ਭਾਈਚਾਰਾ ਹੈਗਾ, ਸਾਰੀ ਦੀ ਸਾਰੀ ਸ਼ਕਤੀ, ਜੇ ਮੈਂ ਕਹਾਂ ਜਾਂ ਮਤਲਬ ਵੱਧ ਤੋਂ ਵੱਧ ਸ਼ਕਤੀ ਜਿਹੜੀ ਆ ਉਹ ਧਾਰਮਿਕ ਕੰਮਾਂ 'ਚ ਲੱਗਦੀ ਆ, ਧਾਰਮਿਕ ਵਿਅਕਤੀਆਂ 'ਚ ਲੱਗਦੀ ਆ। ਲੋਕਾਂ ਦਾ ਬਹੁਤਾ ਸਮਾਂ ਇੱਧਰ ਲੱਗਦਾ ਆ। ਇੰਨਾ ਕੁਛ ਇਸ ਸਮਾਜ ਦੇ ਵਿੱਚ ਇੱਥੇ ਸਿੱਖਣ ਕਰਨੇ ਨੂੰ ਹੈਗਾ ਵਧੀਆ, ਜਿਹੜਾ ਅਸੀਂ ਮਤਲਬ ਕਰ ਨਹੀਂ ਰਹੇ ਹੈਗੇ। ਇਸ ਕਰਕੇ ਮੈਂ ਸਮਝਦਾ ਹਾਂ ਕਿ ਜਿਹੜੇ ਬਹੁਤ ਸਾਰੇ ਲੋਕ ਆ ਉਹ ਸਿਰਫ ਕਿਉਂਕਿ ਉਸ ਆਪ ਮਤਲਬ ਇਹਨਾਂ ਗੱਲਾਂ ਬਾਰੇ ਸੋਚ ਨਹੀਂ ਰਹੇ, ਇਹਨਾਂ ਗੱਲਾਂ ਨੂੰ ਵਿਚਾਰ ਨਹੀਂ ਰਹੇ, ਉਹ ਵਹਾਅ ਦੇ ਵਿੱਚ ਤੁਰੇ ਜਾ ਰਹੇ ਆ। ਤੇ ਮੈਂ ਸਮਝਦਾ ਜੇ ਕੋਈ 2-4 ਬੰਦੇ ਵੀ ਮਤਲਬ ਖੜ ਕੇ ਸੋਚਣ, ਕਹਿਣ ਪਏ ਵੀ ਹਾਂ ਬਈ ਮਤਲਬ ਜਿਹੜਾ ਗਾਹਾਂ ਵਾਲਾ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਇੱਥੇ ਦੀ ਦੁਨੀਆ ਬਾਰੇ ਇਹਨੂੰ ਸੋਹਣਾ ਬਣਾ ਕੇ ਸੋਚਣਾ ਚਾਹੀਦਾ, ਵਧੀਆ ਜੀਵਨ ਜੀਣਾ ਚਾਹੀਦਾ, ਖੁਸ਼ ਜੀਵਨ ਜੀਣਾ ਚਾਹੀਦਾ, ਬੰਦੇ ਨੂੰ ਬੰਦੇ ਦੇ ਤੌਰ ਤੇ ਮੁਹੱਬਤ ਕਰਨੀ ਚਾਹੀਦੀ ਆ, ਨਾ ਕਿ ਇਸ ਕਰਕੇ ਵੀ ਉਹ ਮੇਰੇ ਧਰਮ ਨੂੰ ਬਿਲੋਂਗ ਕਰਦਾ ਜਾਂ ਨਹੀਂ ਕਰਦਾ। ਸਾਰੇ ਧਰਮ ਇਸ ਗੱਲ ਦਾ ਜ਼ਰੂਰ ਹੋਕਾ ਦਿੰਦੇ ਆ ਵੀ ਬਈ ਸਾਰੇ ਧਰਮ ਜਿਹੜੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਆ, ਪਰ ਅਮਲ ਦੇ ਵਿੱਚ ਇਹ ਗੱਲ ਨਹੀਂ ਦੇਖੀ ਜਾਂਦੀ। ਜਦੋਂ ਵੀ ਕੋਈ ਸਮੱਸਿਆ ਆਉਂਦੀ ਆ ਤਾਂ ਫਿਰ ਧਰਮ ਜਿਹੜਾ ਉਹ ਇੱਕ ਦੂਜੇ ਨਾਲ ਜਾਂ ਦੂਜਿਆਂ ਲੋਕਾਂ ਦੇ ਨਾਲ ਜੋ ਕੁਝ ਕਰਦੇ ਆਪਾਂ ਰੋਜ਼ ਦੇਖਦੇ ਆ। ਸੋ ਮੇਰਾ ਮਕਸਦ ਬੇਸਿਕਲੀ ਇਹੀ ਆ ਵੀ ਇਹ ਗੱਲ ਵਿਚਾਰੀ ਜਾਵੇ। ਪਰ ਜਿਹੜਾ ਤੁਹਾਡਾ ਸਵਾਲ ਸੀ, ਮੈਨੂੰ ਹਜੇ ਤੱਕ ਇਸ ਕਿਸਮ ਦੀ ਇੱਥੇ ਕੋਈ ਸਮੱਸਿਆ ਨਹੀਂ ਆਈ ਜਾਤੀ ਪੱਧਰ ਦੇ ਉੱਤੇ। ਤੇ ਮੈਂ ਮਤਲਬ ਲੋਕਾਂ ਦਾ ਸਤਿਕਾਰ ਕਰਦਾ। ਮੈਂ ਸਮਝਦਾ ਕੈਨੇਡਾ ਦੇ ਲੋਕ ਜਿਹੜੇ ਆ ਉਹ ਇੱਕ ਵਧੀਆ ਜੀਵਨ ਜੀ ਰਹੇ ਆ, ਤੇ ਮੈਨੂੰ ਮਤਲਬ ਇਸ ਗੱਲ ਦੀ ਉਮੀਦ ਆ, ਆਸ ਆ ਵੀ ਇੱਥੇ ਸ਼ਾਇਦ ਇਹਨਾਂ ਗੱਲਾਂ ਬਾਤਾਂ ਦੀ ਕੋਈ ਏਡੀ ਸਮੱਸਿਆ ਉਸ ਕਿਸਮ ਦੀ ਨਾ ਆਵੇ। ਪਰ ਜੇ ਆਊਗੀ ਤਾਂ ਫਿਰ ਦੇਖਿਆ ਜਾਊਗਾ। साहिबान, आज बैसाखी का दिन है। पोजीशन, लो, फायर।